ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ਰਾ ਹੀਰ ਵਾਰਿਸ ਸ਼ਾਹ ਦੀ ਇੱਕ ਨਵੀਂ ਕਿਸ਼ਤ ਵਿੱਚ ਸਾਰਿਆਂ ਸੱਜਣਾਂ ਨੂੰ ਜੀ ਆਇਆਂ ਨੂੰ। ਹੀਰ ਨੂੰ ਧਮਕੀਆਂ ਦਾ ਸਿਲਸਿਲਾ ਜਾਰੀ ਏ ਤੇ ਹੁਣ ਇੱਕ ਹੀ ਵੱਡੀ ਧਮਕੀ ਰਹਿ ਗਈ ਏ। ਅੱਜ ਗੱਲ ਉਸ ਦੀ ਵੀ ਹੋ ਰਹੀ ਏ ਜਿਹੜਾ ਹੀਰ ਦਾ ਭਾਈ ਏ ਸੁਲਤਾਨ। ਉਹਦੀ ਗੱਲ ਹੈ ਕਿ ਸੁਲਤਾਨ ਭਾਈ ਆਇਆ ਹੀਰ ਸਣਦਾ, ਆਖੇ ਮਾਂ ਨੂੰ ਹੀਰ ਨੂੰ ਤਾੜ ਮਾਂ। ਸੁਲਤਾਨ ਆ ਗਿਆ ਹੀਰ ਦਾ ਭਾਈ, ਉਹ ਆਪਣੀ ਮਾਂ ਨਾਲ ਆਖਦਾ ਹੈ ਕਿ ਇਨ ਤਾੜ ਯਾਨੀ ਇਨ ਡੱਕ ਇਨ ਕੇ ਅੰਦਰ ਰੋਕ ਕੇ ਰੱਖ, ਇਹ ਸਨ ਬੇਇੱਜ਼ਤ ਕਰਵਾ ਰਹੀ ਏ। ਜੇਕਰ ਫੇਰ ਮੈਂ ਬਾਹਰ ਇਹ ਡਿੱਠੀ ਆਈ, ਫੇਰਾਂ ਇਸ ਦੀ ਧੌਣ ਤਲਵਾਰ ਅੰਮਾ। ਅੱਜ ਤੋਂ ਬਾਅਦ ਜੇ ਮੈਂ ਇਹਨ ਘਰੋਂ ਬਾਹਰ ਵੇਖਿਆ ਤੇ ਮੈਂ ਇਹਦੀ ਧੌਣ ਤੇ ਤਲਵਾਰ ਫੇਰ ਕੇ ਮੈਂ ਇਹਦੀ ਧੌਣ ਲਾ ਦੇਣੀ ਏ। ਇਸ ਦੇ ਗੁਜਿਆਂ ਮਿਹਣਿਆਂ ਡੋਬ ਦਿੱਤਾ ਅਸੀਂ ਜਗ ਸੰਸਾਰ ਖੁਆਰ ਅੰਮਾ, ਕਿ ਇਹਦੇ ਜਿਹੜੇ ਮਿਹਣੇ ਤੇ ਉਲਾਮੇ ਲੋਕ ਸਾਨੂੰ ਦਿੰਦੇ ਨੇ, ਅਸੀਂ ਤੇ ਇਸ ਜਹਾਨ ਉੱਤੇ ਜ਼ਲੀਲ ਹੋ ਕੇ ਰਹਿ ਗਏ ਹਾਂ। ਏਡੀ ਧੀ ਬੁਰਿਆਰ ਨਾ ਰੱਖ ਮਾਏ, ਏਡੀ ਧੀ ਬੁਰਿਆਰ ਨਾ ਰੱਖ ਮਾਏ, ਮੋਹਰਾ ਦੇ ਕੇ ਇਸ ਨੂੰ ਮਾਰ ਅੰਮਾ। ਮੋਹਰਾ ਜ਼ਹਿਰ ਉਹ ਸੁਲਤਾਨ ਆਪਣੀ ਮਾਂ ਨੂੰ ਆਖਦਾ ਕਿ ਮਾਏ ਏਡੀ ਬੁਰੀ ਧੀ ਜਿਹਦੇ ਰੋਜ਼ ਉਲਾਮੇ ਆਉਣ, ਇਸ ਨੂੰ ਘਰ ਨਾ ਰੱਖ, ਇਨ ਜ਼ਹਿਰ ਦੇ ਕੇ ਮਾਰ ਛੱਡ ਕਿਧਰੇ। ਤੇਰੇ ਆਖਿਆਂ 70 ਜੇ ਨਾ ਬਹੇ, ਤੇਰੇ ਆਖਿਆਂ 70 ਜੇ ਨਾ ਬਹੇ, ਸੱਟਾਂ ਇਸ ਨੂੰ ਜਾਨ ਥੀ ਮਾਰ ਅੰਮਾ। 70 ਬਾਣਾ ਤੋਂ ਮੁਰਾਦ ਪਰਦੇ 'ਚ ਬਾਣਾ, ਕਿ ਜੇ ਤੇਰੇ ਆਖਿਆਂ ਇਹ ਪਰਦੇ 'ਚ ਨਹੀਂ ਬੰਦੀ, ਘਰ ਨਹੀਂ ਬੰਦੀ, ਤੇ ਮੈਂ ਇਸ ਨੂੰ ਮਾਰ ਹੀ ਦੇਣੀ। ਚਾਕ ਵੜੇ ਨਹੀਂ ਸਾਡੇ ਵਿੱਚ ਵੇੜੇ, ਚਾਕ ਵੜੇ ਨਹੀਂ ਸਾਡੇ ਵਿੱਚ ਵੇੜੇ, ਨਹੀਂ ਡਕਰੇ ਕਰਾਂਗਾ ਚਾਰ ਅੰਮਾ। ਅੱਜ ਤੋਂ ਬਾਅਦ ਉਹ ਚਾਕ ਜਿਹੜਾ ਨਾ ਕਾਮਾ, ਉਹ ਸਾਡੇ ਘਰ ਨਾ ਵੜੇ, ਸਾਡੇ ਵਿਹੜੇ ਵਿੱਚ ਨਾ ਵੜੇ। ਜੇ ਅੱਜ ਤੋਂ ਪਿੱਛੇ ਉਹ ਸਾਡੇ ਵਿਹੜੇ ਵਿੱਚ ਵੜਿਆ ਤੇ ਮੈਂ ਉਹਦੇ 4 ਟੋਟੇ ਕਰ ਦੇਣੇ ਨੇ। ਜੇਕਰ ਧੀ ਨਾ ਹੁਕਮ ਵਿੱਚ ਰੱਖੀ ਆਈ, ਜੇਕਰ ਧੀ ਨਾ ਹੁਕਮ ਵਿੱਚ ਰੱਖਿਆਈ, ਸਭ ਸਾੜ ਸੱਟਾਂ ਘਰ ਬਾਰ ਅੰਮਾ। ਜੇ ਤੂੰ ਇਹਨਾਂ ਆਪਣੇ ਕਾਬੂ 'ਚ ਨਾ ਰੱਖਿਆ, ਜੇ ਤੂੰ ਇਹਨਾਂ ਆਪਣੇ ਵਸ ਵਿੱਚ ਆਪਣੀ ਦੀਨ ਨਾ ਰੱਖਿਆ, ਤੇ ਮੈਂ ਘਰ ਬਾਹਰ ਹਰ ਸ਼ੈ ਮੈਂ ਅੱਗ ਲਾ ਦੇਣੀ ਏ। ਵਾਰਿਸ ਸ਼ਾਹ ਜੇਕਰ ਧੀ ਬੁਰੀ ਹੋਵੇ, ਵਾਰਿਸ ਸ਼ਾਹ ਜੇਕਰ ਧੀ ਬੁਰੀ ਹੋਵੇ, ਦਈਏ ਰੋੜ ਸਮੁੰਦਰੋਂ ਪਾਰ ਅੰਮਾ। ਉਹ ਹੁਣ ਸੁਲਤਾਨ ਆਪਣੀ ਮਾਂ ਨੂੰ ਆਖਦਾ ਕਿ ਜੇ ਧੀ ਬੁਰੀ ਹੋਵੇ ਤਾਂ ਉਹਨੂੰ ਕਿ ਸਮੁੰਦਰੋਂ ਪਾਰ ਰੋੜ ਦੇਣਾ ਚਾਹੀਦਾ, ਬਹੁਤ ਨਿਰੀ ਬਦਨਾਮੀ ਹੁੰਦੀ ਏ। ਹੁਣ ਜਿਸ ਵੇਲੇ ਇਹ ਧਮਕੀਆਂ ਸੁਲਤਾਨ ਲਾਈਆਂ, ਇਹ ਗੁੱਸਾ ਉਸ ਵਿਖਾਇਆ, ਤੇ ਹੀਰ ਜਿਹੜੀ ਏ ਉਹ ਭਰਾ ਨਾਲ ਗੱਲ ਕਰਦੀ ਏ ਕਿ ਅੱਖੀਆਂ ਲੱਗੀਆਂ ਮੁੜਨ ਨਾ ਵੀਰ ਮੇਰੇ, ਅੱਖੀਆਂ ਲੱਗੀਆਂ ਮੁੜਨ ਨਾ ਵੀਰ ਮੇਰੇ, ਬੀਬਾ ਵਾਰ ਘੱਤੀ ਬਲਹਾਰੀਆਂ ਮੈਂ। ਬਈ ਮੇਰਿਆ ਭਰਾਵਾ, ਮੈਂ ਤੇਰੇ ਤੋਂ ਸਦਕੇ, ਮੈਂ ਤੇਰੇ ਤੋਂ ਕੁਰਬਾਨ, ਮੈਂ ਤੇਰੇ ਤੋਂ ਆਪਣੀ ਜਾਨ ਵਾਰ ਦੇਵਾਂ, ਪਰ ਭਰਾਵਾ ਅੱਖੀ ਜਿਸ ਵੇਲੇ ਲੱਗ ਜਾਣ ਨਾ, ਇਹ ਮੁੜਦੀਆਂ ਨਹੀਂ। ਵਾਣ ਪੈ ਦਰਿਆ ਨਹੀਂ ਕਦੀ ਮੁੜਦੇ, ਵਾਣ ਪੈ ਦਰਿਆ ਨਹੀਂ ਕਦੀ ਮੁੜਦੇ, ਵੱਡੇ ਲਾ ਰਹੇ ਜ਼ੋਰ ਜ਼ਾਰੀਆਂ ਵੇ। ਭਈ ਵੀਰਾ ਜਿਸ ਵੇਲੇ ਦਰਿਆ ਟੁਰ ਪਵੇ ਨਾ, ਦਰਿਆ ਵਗਣ ਲੱਗ ਪਵੇ, ਤੇ ਉਹ ਰੁਕਿਆ ਕਦੀ ਨਹੀਂ। ਬੜੇ ਵੱਡੇ ਵੱਡੇ ਵੀ ਜ਼ੋਰ ਲਾ ਰਾਂ, ਮੁੜ ਵੀ ਦਰਿਆ ਵਗਦੇ ਪਏ ਕਦੀ ਨਹੀਂ ਰੁਕੇ। ਬਦੀ ਲਿਖੀ ਹੈ ਇਹ ਨਸੀਬ ਮੇਰੇ, ਬਦੀ ਲਿਖੀ ਹੈ ਇਹ ਨਸੀਬ ਮੇਰੇ, ਭਾਵੇਂ ਵੱਢ ਤੂੰ ਨਾਲ ਤਲਵਾਰੀਆਂ ਵੇ। ਬਈ ਮੇਰੇ ਮੁਕੱਦਰਾਂ 'ਚ ਬਦਨਾਮੀ ਲਿਖੀ ਗਈ ਏ, ਹੁਣ ਤੂੰ ਭਾਵੇਂ ਤਲਵਾਰਾਂ ਨਾਲ ਮੈਨੂੰ ਵੱਢ, ਛੁਰੀਆਂ ਨਾਲ ਵੱਢ, ਜੋ ਮਰਜ਼ੀ ਕਰ, ਇਹ ਕਿਉਂਕਿ ਲਿਖੀ ਗਈ ਏ ਤੇ ਇਹ ਮੇਰੇ ਤੇ ਵਾਰਦ ਹੋਣੀ ਹੋਣੀ ਹੈ। ਅਵਲ ਰੋਜ਼ ਦਾ ਲਿਖਿਆ, ਅਵਲ ਰੋਜ਼ ਦਾ ਲਿਖਿਆ ਆਣ ਮਿਲਿਆ, ਹੀਰ ਘੋਲ ਗਤੀ ਵਾਰੋ ਵਾਰੀਆਂ ਵੇ। ਬਈ ਇਹ ਮੇਰੇ ਪੇਸ਼ ਤੇ ਅਜ਼ਲ ਦਾ ਲਿਖਿਆ, ਅਜ਼ਲ ਦਾ ਉਹ ਹੀ ਜਿਹੜਾ ਰੱਬ ਨਾਲ ਕੌਲ ਹੋਇਆ ਹੀ ਅਲਸਤੁ ਬਿਰੱਬਿਕੁਮ ਵਾਲਾ ਕਾਲੂ ਬਲਾ ਵਾਲਾ, ਕਿ ਇਹ ਅਜ਼ਲ ਦਾ ਮੇਰਾ ਕੌਲ ਹੋ ਗਿਆ ਹੈ, ਇਹ ਅਜ਼ਲੋਂ ਮੇਰੇ ਜ਼ਿੰਮੇ ਇਹ ਚਾਕ ਲੱਗ ਗਿਆ ਹੈ। ਹੁਣ ਮੈਂ ਤੇਰੇ ਤੇ ਕੁਰਬਾਨ ਆ, ਪਰ ਮੈਂ ਕਰ ਕੁਝ ਨਹੀਂ ਸਕਦੀ। ਲਹੂ ਕਿਉਂ ਕਰ ਨਿਕਲੇ ਨਾ ਭਾਈ, ਲਹੂ ਕਿਉਂ ਕਰ ਨਿਕਲੇ ਨਾ ਭਾਈ, ਜਿੱਥੇ ਲੱਗੀਆਂ ਤੇਜ਼ ਕਟਾਰੀਆਂ ਵੇ। ਬਈ ਵੀਰਾ ਜਿੱਥੇ ਕੋਈ ਤਿੱਖੀ ਛੁਰੀ ਲੱਗੇ ਜੁੱਸੇ ਉੱਤੇ, ਉੱਥੇ ਖੂਨ ਕਿਉਂ ਨਾ ਨਿਕਲੇ, ਉੱਥੋਂ ਤੇ ਖੂਨ ਨਿਕਲਣਾ ਹੀ ਨਿਕਲਣਾ। ਸਿਰ ਦਿੱਤਿਆਂ ਬਾਜ ਨਾ ਇਸ਼ਕ ਪੱਕੇ,
ਸਿਰ ਦਿੱਤਿਆਂ ਬਾਝ ਨਾ ਇਸ਼ਕ ਪੱਕੇ। ਇਹ ਨਹੀਂ ਸੁਖਾਲੀਆਂ ਯਾਰੀਆਂ ਵੇ, ਇਹ ਦੋਸਤੀਆਂ, ਇਹ ਯਾਰੀਆਂ ਜਿਹੜੀਆਂ ਅਜ਼ਲੋਂ ਲੱਗੀਆਂ ਹੁੰਦੀਆਂ ਨੇ, ਇਹ ਕੋਈ ਸੌਖੀਆਂ ਤੇ ਨਹੀਂ। ਇਹਨਾਂ ਵਿੱਚ ਜਾਨ ਗਵਾਉਣੀ ਪਾਉਂਦੀ ਹੈ, ਇਹਦੇ ਵਿੱਚ ਸਿਰ ਦੇਣਾ ਪਾਉਂਦਾ ਹੈ। ਇਹ ਹੁਣ ਮੈਂ ਇੱਕ ਵਾਰੀ ਫਿਰ ਤੁਹਾਨੂੰ ਇਸ ਗੱਲ ਨੂੰ ਥੋੜ੍ਹਾ ਜਿਹਾ ਇਸ਼ਾਰਾ ਕਰ ਦੇਵਾਂ। ਉਹੀ ਤਾਂ ਮੇਰਾ ਮਕਸਦ ਤੁਹਾਨੂੰ ਪਤਾ ਹੀ ਹੈ ਕਿ ਇਸ ਨੂੰ ਲਫ਼ਜ਼ੀ ਮਾਨਵੀ ਅੰਦਾਜ਼ ਵਿੱਚ ਬਿਆਨ ਕਰਨਾ ਕਿ ਸਿਰ ਦੇਣਾ ਤੋਂ ਮੁਰਾਦ, ਮਰਨ ਤੋਂ ਮੁਰਾਦ ਇਸ ਇਸ਼ਕ ਦੇ ਜਹਾਨ ਵਿੱਚ ਕੋਈ ਮਰ ਜਾਣਾ ਨਹੀਂ ਹੁੰਦਾ। ਆਪਣੀ ਮਰਜ਼ੀ ਨੂੰ ਮਾਰਨਾ ਹੁੰਦਾ ਹੈ, ਆਪਣੇ ਮਨ ਨੂੰ ਮਾਰਨਾ ਹੁੰਦਾ ਹੈ, ਆਪਣੇ ਮਾਸ਼ੂਕ ਦੇ ਅੱਗੇ। ਲਓ ਕਲਮ ਪਈ ਸਜਦੇ ਇਸ਼ਕ ਅੱਗੇ, ਬੰਦੀ ਹੀਰ ਮੈਂ ਕੌਣ ਵਿਚਾਰੀਆਂ ਵੇ। ਕਿ ਇਸ ਇਸ਼ਕ ਦੇ ਅੱਗੇ ਤੇ ਲਓ ਕਲਮ, ਜਿੱਥੇ ਕੁੱਲ ਜਹਾਨ ਦੀਆਂ ਤਕਦੀਰਾਂ ਲਿਖੀਆਂ ਹੁੰਦੀਆਂ, ਉਹ ਲਹੋ ਕਲਮ ਵੀ ਇਸ ਇਸ਼ਕ ਦੇ ਅੱਗੇ ਸਜਦੇ ਵਿੱਚ ਪੈ ਗਏ, ਢਹਿ ਗਏ, ਸਿਰ ਤਸਲੀਮ ਖਮ ਕਰ ਦਿੱਤਾ। ਤੇ ਮੈਂ ਹੀਰ ਵਿਚਾਰੀ ਕੌਣ, ਮੇਰੀ ਕਿਹੜੀ ਜ਼ਿੰਦੜੀ ਏ, ਮੈਂ ਕਿਵੇਂ ਇਸ ਤੋਂ ਪਿੱਛਾ ਮੁੜ ਸਕਦੀ। ਰੰਜ ਚਾਕ ਤੋਂ ਜੰਗ ਸਿਆਲ ਦੀਆਂ, ਰੰਜ ਚਾਕ ਤੋਂ ਜੰਗ ਸਿਆਲ ਦੀਆਂ, ਘੋਲ ਗਤੀਆਂ ਜਟੀਆਂ ਸਾਰੀਆਂ ਵੇ। ਕਿ ਉਹ ਸੋਹਣੇ ਯਾਰ ਤੋਂ ਤੇ ਇਸ ਦੁਨੀਆ ਦੀਆਂ, ਇਸ ਜਹਾਨ ਦੀਆਂ ਸਾਰੀਆਂ ਜਟੀਆਂ ਸੋਹਣੀਆਂ ਜਿਹੜੀਆਂ ਨੇ ਉਹ ਕੁਰਬਾਨ ਨੇ, ਤੇ ਮੈਂ ਹੀਰ ਕੇ ਸ਼ੈ। ਵੀਰਾ ਮੰਗ ਦੁਆ ਤੂੰ ਰੱਬ ਅੱਗੇ, ਬੀਬੀ ਹੀਰ ਜਿਹੀਆਂ ਹੁਣ ਕੁਆਰੀਆਂ ਵੇ। ਕਿ ਬਿਰਾਵਾ ਤੂੰ ਰੱਬ ਅੱਗੇ ਦੁਆ ਮੰਗ, ਬਕੁਆਰੀਆਂ ਸਾਰੀਆਂ ਇੰਝ ਹੀ ਹੋਣ ਹੀਰਾਰ। ਕਿ ਜਿਹੜੀਆਂ ਆਪਣਾ ਕੀਤਾ ਹੋਇਆ ਕੌਲ ਜਿਹੜਾ ਉੱਥੇ ਕਰਕੇ ਆਈਆਂ ਨੇ ਉਸ ਤੋਂ ਹਟਦੀਆਂ ਨਹੀਂ, ਜਾਨ ਵਾਰ ਦਿੰਦੀਆਂ, ਜ਼ਿੰਦਗੀ ਦੀ ਪਰਵਾਹ ਨਹੀਂ ਕਰਦੀਆਂ। ਤੂੰ ਦੁਆ ਕਰ ਕਿ ਕੁੱਲ ਜਹਾਨ ਦੀਆਂ ਕੁਆਰੀਆਂ ਜਿਹੜੀਆਂ ਨੇ ਉਹ ਸਾਰੀਆਂ ਹੀਰ ਵਰਗੀਆਂ ਹੋਣ। ਯਾਨੀ ਇਸ਼ਕ ਵਿੱਚ ਸਾਬਤ ਕਦਮ। ਕਰੀ ਕੌੜ ਨਾ ਤੈਥੋਂ ਭੈਣ ਗੋਲੀ, ਕਰੀ ਕੌੜ ਨਾ ਤੈਥੋਂ ਭੈਣ ਗੋਲੀ, ਗੱਲਾਂ ਸੱਚੀਆਂ ਹੋਣ ਕਰਾਰੀਆਂ ਵੇ। ਕਿ ਗੁੱਸਾ ਨਾ ਕਰੀ ਵੀਰਾ, ਤੇਰੇ ਤੋਂ ਭੈਣ ਕੁਰਬਾਨ ਹੈ, ਗੋਲੀ ਕੁਰਬਾਨ ਹੋ ਗਈ। ਕਿ ਮੈਂ ਤੇਰੇ ਤੋਂ ਕੁਰਬਾਨ ਹਾਂ, ਮੈਂ ਤੇਰੇ ਤੋਂ ਵਾਰੀ ਜਾਵਾਂ। ਮੇਰੇ ਵੀਰਾ ਕੌੜ ਨਾ ਕਰੀ, ਪਰ ਸੱਚੀ ਗੱਲ ਕਰਾਰੀ ਹੁੰਦੀ ਏ, ਕੌੜੀ ਹੁੰਦੀ ਏ, ਤਿੱਖੀ ਹੁੰਦੀ ਏ, ਤੇਜ਼ ਹੁੰਦੀ ਏ, ਚੁਭਦੀ ਏ। ਖੁਸ਼ੀਆਂ ਨਾਲ ਕੁਰਬਾਨ ਕਰ ਇਸ਼ਕ ਉਤੋਂ, ਖੁਸ਼ੀਆਂ ਨਾਲ ਕੁਰਬਾਨ ਕਰ ਇਸ਼ਕ ਉਤੋਂ, ਭੈਣਾ ਹੋਣ ਜੇ ਲੱਖ ਹਜ਼ਾਰੀਆਂ ਵੇ। ਵੀਰਾ ਜੇ ਲੱਖ ਹਜ਼ਾਰ ਵੀ ਭੈਣਾ ਹੋਣ ਨਾ, ਤੇ ਸ਼ੌਕ ਨਾਲ ਖੁਸ਼ੀ ਤੋਂ ਇਸ ਇਸ਼ਕ ਤੋਂ ਕੁਰਬਾਨ। ਇਹ ਇਸ਼ਕ ਤੁਸੀਂ ਸੁਣਨ ਵਾਲੇ ਇਹ ਸਾਰੀ ਗੱਲ ਜਾਣਦੇ ਹੋ ਕਿ ਇਹ ਇਸ਼ਕ ਕਿਹੜਾ ਹੈ। ਇਹ ਉਹ ਇਸ਼ਕ ਨਹੀਂ ਹੈ ਗਲੀਆਂ ਮਹੱਲਿਆਂ ਵਾਲਾ, ਉਹ ਉਸ ਇਸ਼ਕ ਦੀ ਤਾਂ ਗੱਲ ਹੈ ਹੀ ਨਹੀਂ ਨਾ। ਇਹ ਇਸ਼ਕ ਉਸ ਦੀ ਗੱਲ ਹੈ ਜਿਹੜਾ ਇਸ਼ਕ ਹੈ, ਜਿਹੜਾ ਇਸ ਜਹਾਨ ਦਾ ਬਾਦਸ਼ਾਹ ਹੈ, ਜਿਹੜਾ ਕੁੱਲ ਕਾਇਨਾਤ ਨੂੰ ਜਿਹੜਾ ਇਸ਼ਕ ਟੋਰਨ ਵਾਲਾ ਹੈ। ਇਹ ਉਸ ਇਸ਼ਕ ਦੀ ਗੱਲ ਹੈ। ਮਤਾ ਕੋਈ ਇਹ ਸਮਝੇ ਕਿ ਇਹ ਤਾਂ ਉਹ ਇਸ਼ਕ ਹੈ ਜਿਹੜਾ ਫਿਲਮਾਂ ਡਰਾਮਿਆਂ 'ਚ ਆਉਂਦਾ ਹੈ। ਇਹ ਉਹ ਇਸ਼ਕ ਨਹੀਂ ਹੈ, ਉਹ ਨਕਲੀ ਇਸ਼ਕ ਹੈ, ਬਲਕਿ ਉਹ ਇਸ਼ਕ ਹੈ ਵੀ ਨਹੀਂ ਜਿਹੜਾ ਇਸ ਜਹਾਨ ਦੇ ਉੱਤੇ ਮਰਦੋ ਜ਼ਨ ਦਾ ਜਿਹੜਾ ਇੱਕ ਤਾਲੁਕ ਹੈ। ਉਹ ਇਸ਼ਕ ਨਹੀਂ ਹੈ, ਉਹ ਸ਼ਾਵਤ ਪਰਸਤੀ ਹੈ। ਉਹ ਇੱਕ ਫਿਤਰੀ ਅਮਲ ਹੈ ਕਿ ਜਿਹੜਾ ਜਿਨਸ ਕੋਈ ਵੀ ਹੈ ਉਹ ਮੁਖਾਲਫ ਜਿਨਸ ਨਾਲ ਮਾਇਲ ਹੁੰਦੀ ਹੈ, ਉਸ ਨੂੰ ਇਸ਼ਕ ਦਾ ਨਾਂ ਤਾਂ ਸ਼ਾਇਰਾਂ ਦੇ ਛੜਿਆ। ਉਹ ਇਸ਼ਕ ਤਾਂ ਹੈ ਹੀ ਨਹੀਂ, ਉਹ ਤਾਂ ਸ਼ਾਵਤ ਹੈ ਜਿਹੜੀ ਖੁਦਾ ਨੇ ਹਰ ਮਰਦੋ ਜ਼ਨ ਵਿੱਚ ਰੱਖੀ ਹੈ। ਉਸ ਸ਼ਾਵਤ ਦਾ ਇਸ ਇਸ਼ਕ ਨਾਲ ਕੋਈ ਤਾਲੁਕ ਨਹੀਂ। ਲੱਖਾਂ ਦਾਰੂਆਂ ਨਾਲ ਨਾ ਹੋਣ ਚੰਗੇ, ਲੱਖਾਂ ਦਾਰੂਆਂ ਨਾਲ ਨਾ ਹੋਣ ਚੰਗੇ, ਜਿਨ੍ਹਾਂ ਲੱਗੀਆਂ ਇਸ਼ਕ ਬਿਮਾਰੀਆਂ ਵੇ। ਕਿ ਜਿਨ੍ਹਾਂ ਨੇ ਇਸ਼ਕ ਦੀ ਇਹ ਬਿਮਾਰੀ ਐਡੀ ਮਿੱਠੀ ਹੈ ਕਿ ਇਹ ਦੁਨੀਆ ਦੇ ਹੋਰ ਸਾਰੇ ਮਜ਼ੇ ਭੁਲਾ ਦਿੰਦੀ ਹੈ, ਇਨਸਾਨ ਨੂੰ ਹਿੱਕ ਦਾ ਕਰ ਦਿੰਦੀ ਹੈ। ਇਹ ਇਸ਼ਕ ਦੀ ਬਿਮਾਰੀ ਸਵਾਦੀ ਐਡੀ ਹੈ ਕਿ ਇਹ ਮਰੀਜ਼ ਤਾਂ ਠੀਕ ਹੋਣਾ ਹੀ ਨਹੀਂ ਚਾਹੁੰਦਾ। ਇਸ ਤੋਂ ਇਹ ਕੋਈ ਜਿਹੜੀਆਂ ਹਜ਼ਾਰਾਂ ਵੀ ਦਵਾਈਆਂ ਇਸ ਇਸ਼ਕ ਦੇ ਮਰੀਜ਼ ਦੀਆਂ ਕਰਾਓ, ਇਹ ਨਹੀਂ ਸਹੀ ਹੁੰਦਾ, ਇਹ ਨਹੀਂ ਠੀਕ ਹੁੰਦਾ, ਕਿਉਂਕਿ ਹੋਣਾ ਹੀ ਨਹੀਂ ਚਾਹੁੰਦਾ ਹੁੰਦਾ। ਲੱਗੇ ਦਸਤ ਇੱਕ ਵਾਰ ਨਾ ਬੰਦ ਕੀਜਨ, ਲੱਗੇ ਦਸਤ ਇੱਕ ਵਾਰ ਨਾ ਬੰਦ ਕੀਜਨ, ਵੈਦ ਲਿਖਦੇ ਵੈਦਗੀਆਂ ਸਾਰੀਆਂ ਵੇ। ਕਿ ਪੇਚਿਸ਼ ਲੱਗ ਜਾਣ ਨਾ, ਜੁਲਾਬ ਲੱਗੇ ਹੋਏ ਹੋਣ ਨਾ, ਇਹ ਸਾਰੇ ਹਕੀਮ ਦੱਸ ਗਏ, ਇਹ ਸਾਰੇ ਵੈਦ ਲਿਖ ਗਏ ਨਾ ਕਿ ਉਹ ਯਕਦਮ ਬੰਦ ਨਹੀਂ ਕਰੀਦੇ, ਇੱਕੋ ਵਾਰ ਬੰਦ ਨਹੀਂ ਕਰੀਦੇ, ਉਹਨਾਂ ਨੂੰ ਹੌਲੀ ਹੌਲੀ ਬੰਦ ਕਰੀਦਾ ਹੈ। ਬਜੇ ਮੇਰੇ ਤੋਂ ਤੂੰ ਔਖਾ ਵੀ ਹੈ ਤੇ ਇੰਜ ਤੜੀਆਂ ਦੇ ਕੇ ਇਹ ਨਾ ਕਰ ਬਈ ਇੱਕੋ ਵਾਰੀ ਤੂੰ ਮੈਨੂੰ ਉਦੋਂ ਹਟਾ ਲੈਣਾ ਹੈ। ਇਹ ਇੰਜ ਕੰਮ ਜੇ ਇੱਕੋ ਵਾਰੀ ਹਟਿਆ ਤਾਂ ਮਤਲਬ ਇਹ ਹੀ ਹੈ ਕਿ ਖਰਾਬੀ ਉਸੀ ਮੈਂ ਮਰ ਜਾਸਾਂ।
ਤੇ ਜੇ ਹੌਲੀ ਹੌਲੀ ਚਲੋ ਕੋਈ ਤੂੰ ਗੱਲ ਕਰ, ਏਡੀਆਂ ਜ਼ੋਰ ਜ਼ਬਰਦਸਤੀਆਂ ਤੇ ਏਡੀਆਂ ਧਮਕੀਆਂ ਦੇਣ ਵਾਲੀਆਂ ਗੱਲਾਂ ਨਾ ਕਰ। ਵਾਰਿਸ ਸ਼ਾਹ ਮੀਆਂ ਭਾਈ ਵਰਜਦੇ ਨਹੀਂ, ਵਾਰਿਸ ਸ਼ਾਹ ਮੀਆਂ ਭਾਈ ਵਰਜਦੇ ਨਹੀਂ। ਵੇਖੋ ਇਸ਼ਕ ਬਣਾਈਆਂ ਖੁਆਰੀਆਂ ਨੇ ਕਿ ਇਹ ਇਸ਼ਕ ਦੀ ਖੁਆਰੀ ਏਡੀ ਹੈ ਕਿ ਜਿਹੜੇ ਬਿਰਾ ਰਾਖੇ ਹੁੰਦੇ ਨੇ, ਜਿਹੜੇ ਬਿਰਾ ਜਾਨਾਂ ਵਾਰਦੇ ਨੇ, ਜਿਹੜੇ ਦੁੱਖ ਸੁੱਖ ਨੂੰ ਦੂਰ ਕਰਦੇ ਨੇ, ਜਿਹੜੇ ਦੁੱਖ ਸੁੱਖ ਦੇ ਸਾਈਂ ਬਣਦੇ ਨੇ, ਉਹ ਹੀ ਇਸ ਤੋਂ ਹੋੜਦੇ ਪਏ, ਉਹ ਹੀ ਇਸ ਤੋਂ ਵਰਜਦੇ ਨੇ ਪਏ। ਇਹ ਹੈ ਤੇ ਕੰਮ ਬੜਾ ਔਖਾ। ਕਾਜ਼ੀ ਸਾਹਿਬ ਵੀ ਉੱਥੇ ਹੀ ਬੈਠੇ ਨੇ, ਉਹ ਵੀ ਬਾਰ-ਬਾਰ ਕੋਸ਼ਿਸ਼ ਕਰਦੇ ਪਏ ਕਿ ਇਹ ਆਖੇ ਲੱਗ ਜਾਵੇ। ਕਾਜ਼ੀ ਆਖਦਾ ਖੌਫ ਖੁਦਾਏ ਦਾ ਕਰ, ਕਾਜ਼ੀ ਆਖਦਾ ਖੌਫ ਖੁਦਾਏ ਦਾ ਕਰ, ਮਾਪੇ ਜ਼ਿੱਦ ਚੜੇ ਚਾਹ ਮਰ ਨਹੀਂ ਗਏ। ਅੱਲਾ ਤੋਂ ਡਰੋ, ਖੁਦਾ ਦਾ ਖੌਫ ਕਰ, ਇਹ ਜ਼ਿੱਦ ਛੱਡ, ਇਹਨਾਂ ਕੌੜੇ ਹੋਇਆ ਗੁੱਸੇ 'ਚ ਆਇਆ ਤੇਰਾ ਸਿਰ ਲਾ ਛੱਡਣਾ ਹੈ। ਤੇਰੀ ਕਿਆੜੀਆਂ ਜਿਬ ਕਢਾ ਸੁੱਟਣ, ਤੇਰੀ ਕਿਆੜੀਆਂ ਜਿਬ ਕਢਾ ਸੁੱਟਣ, ਮਾਰੇ ਸ਼ਰਮ ਦੇ ਖੂਨ ਗੁਜ਼ਰ ਨਹੀਂ ਗਏ। ਇਹ ਜਿਹੜੀ ਤੇਰੀ ਚਰਚਰ ਜ਼ਬਾਨ 'ਤੇ ਚਲਦੀ ਹੈ ਨਾ, ਅੱਗੋਂ ਸਮਝੋ ਕਿ ਇਹ ਇਹਨਾਂ ਪਿੱਛੋਂ ਸੱਗ ਵਿੱਚੋਂ ਹਲਕ ਵਿੱਚੋਂ ਕਿਆੜੀ ਹਲਕ ਹੁੰਦਾ ਕਿ ਇਹਨਾਂ ਮੁੱਢੋਂ ਤੇਰੀ ਇਹ ਜ਼ਬਾਨ ਜਿਹੜੀ ਤਿੱਖੀ ਜ਼ਬਾਨ ਹੈ ਛਿੱਕ ਕੇ ਤੇ ਬਾਹਰ ਸੱਟਣੀ ਹੈ। ਤੇ ਮਾਰੇ ਸ਼ਰਮ ਦੇ ਖੂਨ ਗੁਜ਼ਰ ਨਹੀਂ ਗਏ ਕਿ ਇਹਨਾਂ ਇਸ ਦੁਨੀਆ ਜਹਾਨ ਦੀਆਂ ਗੱਲਾਂ ਦੇ ਸ਼ਰਮ ਤੋਂ ਤੈਨ ਵੱਢ ਛੱਡਣੀ, ਤੈਨ ਇਹਨਾਂ ਸਿਰੋਂ ਮੁਕਾ ਛੱਡਣੀ। ਜ਼ੋਰਾਵਰਾਂ ਦੇ ਨਾਲ ਨਾ ਜ਼ਿੱਦ ਚਲਦੀ, ਜ਼ੋਰਾਵਰਾਂ ਦੇ ਨਾਲ ਨਾ ਜ਼ਿੱਦ ਚਲਦੀ, ਤੇਰੇ ਚਾਕ ਚੋਬਰ ਸਭੇ ਮਾਰ ਨਹੀਂ ਗਏ। ਕਿ ਡਾਢਿਆਂ ਨਾਲ ਜ਼ਿੱਦ ਨਹੀਂ ਕਰੀਦੀ, ਡਾਢਿਆਂ ਨਾਲ ਜ਼ਿੱਦ ਨਹੀਂ ਚਲਦੀ। ਇਹ ਤੂੰ ਤੇ ਕੀ ਤੇਰੇ ਚਾਕ ਚੋਬਰ ਜਿਹੜੇ ਤੂੰ ਇਹ ਲਈ ਫਿਰਦੀਆਂ, ਉਹਨਾਂ ਨੇ ਵੀ ਮਾਰ ਛੱਡਣਾ ਹੈ। ਕਲੀ ਕਦਰ ਕਜ਼ਾ ਦੀ ਰੋਜ਼ ਕਿਆਮਤ, ਕਲੀ ਕਦਰ ਕਜ਼ਾ ਦੀ ਰੋਜ਼ ਕਿਆਮਤ, ਤੇਰੀਆਂ ਅੱਖੀਆਂ ਵਿੱਚ ਪਘਰ ਨਹੀਂ ਗਏ। ਕਿ ਇਹ ਉਹ ਹੀ ਹੈ ਨਾ ਕਿ ਹੁਣ ਚੂੰਕਿ ਉਸ ਨੂੰ ਬੇਸ਼ਰਮ ਸਾਬਤ ਕੀਤਾ ਜਾ ਰਿਹਾ ਹੈ ਨਾ, ਤੇ ਬਈ ਇਹ ਜਿਹੜੀ ਬੇਸ਼ਰਮੀ, ਜਿਹੜੀ ਇਹ ਮਾਪਿਆਂ ਨਾਲ ਜਿਹੜੀ ਹੁਕਮ ਅਦੂਲੀ ਤੇ ਇਹ ਸਾਰੇ ਜਿਹੜੇ ਕੰਮ ਹੈ, ਇਹਦੀ ਸਜ਼ਾ ਕਿਆਮਤ ਵਾਲੇ ਦਿਨ ਪਤਾ ਹੀ ਕਲੀ ਜਿਵੇਂ ਸਿੱਕਾ ਹੁੰਦਾ ਜਾਂ ਉਹ ਜਿਹੜੀ ਇੱਕ ਦਾਤ ਹੁੰਦੀ ਹੈ ਕਿ ਉਹ ਪਘਾਰ ਕੇ ਪਿਘਲਾ ਕੇ ਕਿਆਮਤ ਵਾਲੇ ਦਿਨ ਤੇਰੀਆਂ ਇਹਨਾਂ ਅੱਖੀਆਂ ਵਿੱਚ ਪਾਉਣੀ ਨਾ, ਜਿਹੜੀ ਤੂੰ ਅੱਖ ਨੀਵੀਂ ਨੇ ਕਰਦੀ, ਅੱਖਾਂ ਪਾੜ ਕੇ ਤਾਂ ਅੱਗੋਂ ਸਾਹਮਣੀ ਆਉਂਦੀ ਹੈ। ਮਾਪਿਆਂ ਨਾਲ, ਮਾਪੇ ਕੌਣ ਨੇ? ਸ਼ਰਅ ਤੇ ਅਸੂਲ, ਫਿਕਾ ਤੇ ਅਸੂਲ, ਕਿ ਇਹਨਾਂ ਤੇਰੀਆਂ ਅੱਖੀਆਂ ਵਿੱਚ ਕਲੀ ਪਘਾਰ ਕੇ ਪਾਈ ਬਣੀ ਹੈ ਕਿਆਮਤ ਵਾਲੇ ਦਿਹਾੜੇ। ਮੁਨਕਰ ਹੋਣ ਜੋ ਪੀਰ ਉਸਤਾਦ ਕੋਲੋਂ, ਮੁਨਕਰ ਹੋਣ ਜੋ ਪੀਰ ਉਸਤਾਦ ਕੋਲੋਂ, ਉਹਨੂੰ ਡੂੰਘੜੇ ਖੂਹ ਨਿਗਾਰਨਗੇ। ਕਿ ਜਿਹੜੇ ਆਪਣੇ ਪੀਰ ਤੇ ਉਸਤਾਦ ਦੇ ਮੁਨਕਰ ਹੋਏ, ਉਹਨਾਂ ਨੂੰ ਕਿਸੇ ਡੂੰਘੇ ਖੂਹ ਵਿੱਚ ਬੋੜ ਦਿੱਤਾ ਵੈਣਾ ਹੈ। ਮਾਂ ਬਾਪ ਦੇ ਕਹੇ ਤੋਂ ਆਕ ਜਿਹੜੇ, ਮਾਂ ਬਾਪ ਦੇ ਕਹੇ ਤੋਂ ਆਕ ਜਿਹੜੇ, ਉਹ ਤਾਂ ਰੋਜ਼ ਕਿਆਮਤੇ ਹਾਰ ਨਹੀਂ ਗਏ। ਬਈ ਆਕ ਹੁੰਦਾ ਹੈ ਕਿ ਸਰਕਸ਼ ਜਿਹੜਾ ਹੁਕਮ ਅਦੂਲੀ ਕਰਦਾ ਹੋਵੇ, ਨਾਫਰਮਾਨ ਹੋਵੇ, ਕਿ ਜਿਹੜੇ ਮਾਂ ਤੇ ਬਾਪ ਦੇ ਨਾਫਰਮਾਨ ਨੂੰ ਉਹਨਾਂ ਰੋਜ਼ ਕਿਆਮਤ ਉਹਨਾਂ ਦੀ ਹਾਰ ਹੋਣੀ ਹੈ। ਤੇ ਜਿਹੜੀ ਉੱਥੇ ਹਾਰ ਹੋਣੀ ਹੈ ਉਹ ਬੜੀ ਡਾਢੀ ਹਾਰ ਹੋਣੀ ਹੈ ਕਿ ਹਰ ਕੋਈ ਉੱਥੇ ਦੀਆਂ ਤਿਆਰੀਆਂ ਵਿੱਚ ਹੈ ਕਿ ਉੱਥੇ ਕਾਮਯਾਬ ਹੋ ਜਾਈਏ, ਉੱਥੇ ਜਿੱਤ ਜਾਈਏ। ਪਰ ਜਿਹੜੇ ਮਾਂ ਪਿਓ ਦੇ ਆਖੇ ਨਾ ਲੱਗੇ, ਉਹਨਾਂ ਉੱਥੇ ਹਾਰ ਜਾਣੇ। ਜਿਸ ਵਕਤ ਦਿੱਤਾ ਅਸਾਂ ਚਾਹ ਫਤਵਾ, ਜਿਸ ਵਕਤ ਦਿੱਤਾ ਅਸਾਂ ਚਾਹ ਫਤਵਾ, ਉਸੇ ਵਕਤ ਹੀ ਮਾਰ ਉਤਾਰਨੀ ਗਏ। ਕਿ ਅਸਾਂ ਜਿਸ ਫਤਵਾ ਦੇਣਾ, ਉਹ ਹੀ ਫਤਵਾ ਜਿਹੜਾ ਉਹ ਜ਼ਾਨੀ ਦੀ ਸਜ਼ਾ ਵਾਲਾ ਹੈ। ਕਿ ਜਿਸ ਵੇ ਅਸਾਂ ਇਹ ਫਤਵਾ ਦੇ ਦਿੱਤਾ ਨਾ ਕਿ ਇਹ ਜ਼ਾਨੀ ਹੈ, ਤੇ ਉਸ ਵੇਲੇ ਤਾਂ ਢੇਲੀ ਨਹੀਂ ਲੱਗਣੀ, ਤੇਰਾ ਤੇ ਰਗੜਾ ਕੱਢ ਦੇਣਾ ਇਹਨਾਂ ਮਾਰ ਕੇ। ਤੇਰੀ ਜ਼ਰਾ ਨਾ ਹੁੰਦੀ ਨਜ਼ਰ ਨੀਵੀਂ, ਤੇਰੀ ਜ਼ਰਾ ਨਾ ਹੁੰਦੀ ਨਜ਼ਰ ਨੀਵੀਂ, ਵਾਂਗ ਬਾਜ਼ ਦੇ ਅੱਖੀਆਂ ਪਾੜਨੀ ਗਏ। ਕਿ ਤੇਰੀ ਅੱਖ ਤੇ ਨੀਵੀਂ ਹੁੰਦੀ ਹੀ ਨਹੀਂ ਪਈ, ਤੇਰੇ 'ਚ ਏਡਾ ਟੇਲਾ ਆ ਗਿਆ ਹੈ, ਤੇਰੀ ਅੱਖ ਥੱਲੇ ਹੀ ਨਹੀਂ ਹੁੰਦੀ। ਤੇ ਜਿਹੜੇ ਤੇਰੇ ਦੀਦੇ ਨਾ, ਜਿਹੜੇ ਤੂੰ ਪਾੜ ਕੇ ਵੇਖਦੀ ਹੈ, ਤੇ ਜਿਹੜੇ ਦੀਦੇ ਇਹ ਅੱਖਾਂ ਪਾੜ ਕੇ ਗੱਲਾਂ ਕਰਨੀ ਹੈ, ਇਹ ਜਿਵੇਂ ਬਾਜ਼, ਇਹ ਹੁਣ ਬਾਜ਼ ਦੀ ਮਿਸਾਲ ਹੈ ਕਿ ਬਾਜ਼ ਜਦੋਂ ਕਿਸੇ ਘੂਗੀ ਦਾ ਜਾਂ ਕਿਸੇ ਪਰਿੰਦੇ ਦਾ ਸ਼ਿਕਾਰ ਕਰਕੇ ਕਿਸੇ ਡਾਲ 'ਤੇ ਬਹਿ ਕੇ ਨਾ, ਤੇ ਉਹ ਆਪਣੀ ਉਹ ਖੁੱਡੀ ਤੇ ਤੇਜ਼ ਬਾਰੀਕ ਚੁੰਝ ਨਾਲ ਜਿਸ ਵੇਲੇ ਉਹਦੇ ਆਨੇ ਨੋਚਦਾ ਹੈ ਨਾ, ਕੱਢਦਾ ਹੈ, ਇਹ ਉਹ ਮਿਸਾਲ ਹੈ ਕਿ ਜਿਵੇਂ ਉਹ ਕਿਸੇ ਪੱਖਰੂ ਦੇ ਬਾਜ਼ ਆਨੇ ਉਹਦੀਆਂ ਅੱਖਾਂ ਨੋਚ ਲੈਂਦਾ, ਤੇਰੀਆਂ ਵੀ ਇਹ ਜਿਹੜੀਆਂ ਤੇਜ਼ ਅੱਖਾਂ ਨੇ ਇੰਝ ਹੀ ਨੋਚੀਆਂ ਪੈਣੀਆਂ ਨੇ।
ਮਲਕੀ ਆਖਦੀ ਲੋੜ ਖੁਦਾ ਦਾ ਜੇ, ਤਿੱਖੇ ਸ਼ੋਖ ਦੀ ਦੇ ਵੇਖੋ ਯਾਰਨੀ ਦੇ। ਯਾਰਨੀ ਯਾਰਾਂ ਵਾਲੀ, ਕਿ ਉਹ ਮਲਕੀ ਆਖਦੀ ਏ ਕਿ ਗਜ਼ਬ ਖੁਦਾ ਦਾ ਇੱਦੇ ਤਿੱਖੇ ਤੇਜ਼, ਯਾਨੀ ਉਹ ਜਿਹੜਾ ਉਹ ਅੱਖਾਂ ਪਾੜ ਪਾੜ ਕੇ ਬੇਹਯਾਈ ਨਾਲ ਗੱਲਾਂ ਕਰਦੀ ਏ ਕਿ ਇਸ ਯਾਰਾਂ ਵਾਲੀ ਦੇ ਵੇਖੋ ਕਿੱਡੇ ਤਿੱਖੇ ਅੱਖਾਂ, ਕਿਹੜੀਆਂ ਸ਼ੌਖ ਤੇ ਇਹਦੀਆਂ ਤੇਜ਼ ਅੱਖਾਂ ਕਿ ਥੱਲੇ ਨੀਵੀਆਂ ਹੁੰਦੀਆਂ ਹੀ ਨਹੀਂ ਪਈਆਂ, ਅੱਖ ਨੀਵੀਂ ਕਰਦੀ ਹੀ ਨਹੀਂ ਪਈ। ਵਾਰਿਸ ਸ਼ਾਹ ਤੂੰ ਛੱਡ ਬੁਰਾਈਆਂ ਨੂੰ, ਵਾਰਿਸ ਸ਼ਾਹ ਤੂੰ ਛੱਡ ਬੁਰਾਈਆਂ ਨੂੰ, ਨਹੀਂ ਅੱਗ ਦੇ ਵਿੱਚ ਪਾ ਸੜਨਗੇ। ਕਿ ਵਾਰਿਸ ਸ਼ਾਹ ਛੱਡ ਦੇ ਬੇੜੇ ਕੰਮ, ਛੱਡ ਦੇ ਬੁਰਾਈਆਂ, ਛੱਡ ਦੇ ਗੁਨਾਹ, ਨਹੀਂ ਤੇ ਕਿਆਮਤ ਵਾਲੇ ਦਿਨ ਅੱਗ ਵਿੱਚ ਪਾ ਕੇ ਤੈਨੂੰ ਸਾੜਿਆ ਜਾਣਾ ਹੈ। ਅੱਗੋਂ ਹੀਰ ਇੱਕ ਵਾਰੀ ਫਿਰ ਕਾਜ਼ੀ ਨਾਲ ਸਿੱਧੀ ਹੋ ਗਈ ਹੈ। ਉਸ ਨੂੰ ਫਿਰ ਉਹਦੀਆਂ ਉਹ ਇਹ ਹਦਾਇਤਾਂ ਸੁਣ ਕੇ ਆਖਦੀ ਹੈ ਕਿ ਕਾਜ਼ੀ ਆਸ਼ਕਾਂ ਸਿਰਾਂ ਤੋਂ ਪੰਡ ਸੁੱਟੀ, ਕਾਜ਼ੀ ਆਸ਼ਕਾਂ ਸਿਰਾਂ ਤੋਂ ਪੰਡ ਸੁੱਟੀ, ਮੈਂ ਤਾਂ ਸ਼ਰਮ ਦੇ ਭਾਰ ਨਾ ਲੱਦਿਆਂਗੀ। ਕਿ ਆਸ਼ਕ ਜਿਹੜੇ ਹੁੰਦੇ ਨੇ ਨਾ, ਉਹਨਾਂ ਇਹ ਹਦਾਇਤਾਂ ਦੀ ਪੰਡ, ਇਹ ਤਾਨਿਆਂ ਦੀ ਪੰਡ, ਇਹ ਮਿਹਣਿਆਂ ਦੀ ਪੰਡ ਉਹ ਤਾਂ ਸਿਰੋਂ ਲਾ ਕੇ ਪਰਾਂ ਵਗਾ ਛੱਡਦੇ ਨੇ। ਉਹਨਾਂ ਹਦਾਇਤਾਂ ਦੀ ਕਿਹੜੀ, ਉਹ ਤਾਂ ਹਿੱਕ ਦੇ ਹੋ ਗਏ ਨੇ, ਉਹ ਤਾਂ ਹਿੱਕ ਦੀ ਮਰਜ਼ੀ ਵਿੱਚ ਰਾਜ਼ੀ ਹੋ ਗਏ ਨੇ। ਉਹਨਾਂ ਤੇ ਆਪਣਾ ਆਪ ਉਸ ਹਿੱਕ ਦੇ ਅੱਗੇ ਝੁਕਾ ਦਿੱਤਾ। ਹੁਣ ਉਹਨਾਂ ਨਸੀਹਤਾਂ ਦੀ ਕੀ ਲੋੜ। ਆਸ਼ਕ ਇਹ ਨਸੀਹਤਾਂ ਦੀ ਪੰਡ ਚਾਹ ਕੇ ਪਰਾਂ ਸੱਟਦੇ ਨੇ। ਮੈਂ ਤਾਂ ਸ਼ਰਮ ਦੇ ਭਾਰ ਨਾਲ ਦਿਆਂਗੀ ਕਿ ਇਹ ਸ਼ਰਮ ਦੀ ਜਿਹੜੀ ਪੰਡ ਦੀ ਤੁਸੀਂ ਭਾਰ ਮੇਰੇ ਸਿਰ ਤੇ ਰੱਖ ਦਿਓ, ਮੈਂ ਕੋਈ ਨਹੀਂ ਚਾਹਣਾ, ਮੈਨੂੰ ਲੋੜ ਹੀ ਨਹੀਂ ਹੈ, ਮੈਂ ਕੀ ਕਰਨਾ ਚਾਹ ਕੇ, ਮੇਰਾ ਤਾਂ ਜੋ ਹੋਣਾ ਹੀ ਹੋ ਗਿਆ। ਖੇੜੀ ਜਾਣ ਨਾ ਕਦੀ ਕਬੂਲ ਕਰਸਾਂ, ਖੇੜੀ ਜਾਣ ਨਾ ਕਦੀ ਕਬੂਲ ਕਰਸਾਂ, ਤੋੜੇ ਮਾਰ ਕੇ ਸੰਗਲਾਂ ਬੱਧਿਆਂਗੀ। ਕਿ ਮੈਂ ਖੇੜਿਆਂ ਨਾਲ ਕੋਈ ਨਹੀਂ ਜਾਣਾ, ਭਾਵੇਂ ਮੈਨ ਮਾਰ ਕੁੱਟ ਕੇ ਸੰਗਲਾਂ ਨਾਲ ਬੰਨ ਛੱਡੋ, ਜੋ ਮਰਜ਼ੀ ਇਹ ਕਰੋ, ਮੈਂ ਖੇੜਿਆਂ ਨਾਲ ਕੋਈ ਨਹੀਂ ਜਾਣਾ। ਭੁੱਲ ਜਾਂ ਜੇ ਦਿਲੋਂ ਰੰਝੇਟੜੇ ਨੂੰ, ਕਿਤੇ ਢੂੰਡੜੇ ਆਪ ਨਾ ਲੱਦਿਆਂਗੀ। ਬਈ ਮੈਂ ਜੇ ਇਸ ਰਾਂਝੇ ਨੂੰ ਭੁੱਲ ਜਾਵਾਂ ਤੇ ਮੈਂ ਤੇ ਆਪਣੇ ਆਪ ਨੂੰ ਭੁੱਲ ਜਾਵਾਂ। ਬਈ ਮੈਂ ਤੇ ਆਪਣੇ ਆਪ ਨੂੰ ਖੁਦ ਢੂੰਡਣਾ ਚਾਹਾਂ ਤੇ ਤਾਂ ਵੀ ਮੈਂ ਆਪਣੇ ਆਪ ਨੂੰ ਵੀ ਨਹੀਂ ਲੱਭਣਾ। ਮੈਂ ਇੰਜ ਗਵਾਚ ਜਾਣਾ, ਮੈਂ ਇੰਜ ਭੁੱਲ ਜਾਣਾ ਜੇ ਮੈਂ ਰਾਂਝੇ ਨੂੰ ਭੁੱਲ ਜਾਵਾਂ। ਅੱਜ ਮੁੱਖ ਮੋੜਾਂ ਬਲਕਿ ਹਸ਼ਰ ਨੂੰ ਮੈਂ, ਅੱਜ ਮੁੱਖ ਮੋੜਾਂ ਭਲਕੇ ਹਸ਼ਰ ਨੂੰ ਮੈਂ, ਸਫ ਅਸ਼ਕਾਂ ਦੀ ਵਿੱਚੋਂ ਰਦਿਆਂਗੀ। ਭਲਕੇ ਆਉਣ ਵਾਲੀ ਕੱਲ ਕਿ ਜੇ ਮੈਂ ਅੱਜ ਰਾਂਝੇ ਤੋਂ ਮੁੱਖ ਮੋੜ ਜਾਵਾਂ, ਉਸ ਤੋਂ ਮੂੰਹ ਫੇਰ ਲਵਾਂ ਤੇ ਕੱਲ ਆਸ਼ਕਾਂ ਦੀ ਸਾਹ ਵਿੱਚੋਂ ਤਾਂ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਵਹਿਣਾ ਹੈ। ਮੈਨੂੰ ਕਿਹੜੀ ਲੋੜ ਹੈ ਉਸ ਸਾਹ ਵਿੱਚੋਂ ਨਿਕਲਣੇ ਦੀ। ਮੈਂ ਤੇ ਅੱਜ ਮੈਂ ਜਾਨ ਵੀ ਦੇਣੀ ਪਈ, ਮੈਂ ਦੇਣੀ ਹੈ, ਪਰ ਮੈਂ ਇਹਦਾ ਸੰਗ ਕੋਈ ਨਹੀਂ ਛੱਡਣਾ। ਸ਼ੋਹਰਤ ਜਗ ਜਹਾਨ ਦੀ ਖੁਸ਼ੀ ਮੈਨੂੰ, ਸ਼ੋਹਰਤ ਜਗ ਜਹਾਨ ਦੀ ਖੁਸ਼ੀ ਮੈਨੂੰ, ਜੇ ਤਾਂ ਰਾਂਝਣੇ ਦੇ ਇਸ਼ਕੋਂ ਵਧਿਆਂਗੀ। ਸ਼ੋਹਰਤ ਬਦਨਾਮੀ ਉਹਦੀ ਹੈ ਕਿ ਮੈਂ ਜੇ ਅਗਰ ਉਹਦੇ ਇਸ਼ਕ ਵਿੱਚ ਬਦਨਾਮ ਹੋਵਾਂ, ਉਹਦੇ ਇਸ਼ਕ ਵਿੱਚ ਰਹੀ ਹੋਈ ਹੋਵਾਂ, ਤੇ ਮੈਨੂੰ ਤੇ ਇਹ ਸ਼ੋਹਰਤ ਉਲਟਾ ਖੁਸ਼ੀ ਹੈ, ਮੇਰੇ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਲੋਕ ਬਦਨਾਮ ਕਰਦੇ ਨੇ। ਮਜਲਿਸ ਫਾਤਮਾ ਦੇ ਵਿੱਚ ਮੀਆਂ ਵਾਰਿਸ, ਮਜਲਿਸ ਫਾਤਮਾ ਦੇ ਵਿੱਚ ਮੀਆਂ ਵਾਰਿਸ, ਰਾਂਝੇ ਚਾਕ ਵਾਲੀ ਹੀਰ ਸਦਿਆਂਗੀ। ਕਿ ਮੈਂ ਤੇ ਬੀਬੀ ਫਾਤਮਾ ਤੋਂ ਜ਼ਾਰਾ ਸਲਾਮੁੱਲਾ ਅਲੈਹਾ ਦੀ ਬਾਰਗਾਹ ਵਿੱਚ ਕਿਆਮਤ ਵਾਲੇ ਦਿਹਾੜੇ ਜਿਹੜੀ ਉਹਨਾਂ ਦੀ ਕਚਹਿਰੀ ਹੋਣੀ ਹੈ ਕਿ ਸਾਰੀਆਂ ਜਿਹੜੀਆਂ ਜੰਤੀ ਔਰਤਾਂ ਨੇ ਉਹਨਾਂ ਦੇ ਕੋਲ ਉਹਨਾਂ ਅਪੜਨਾ ਹੈ। ਤੇ ਮੈਂ ਤੇ ਉਹਨਾਂ ਦੇ ਜਿਸ ਵੇਲੇ ਮੇਰੇ ਵੱਲ ਧਿਆਨ ਹੋਣਾ ਨਾ, ਤੇ ਉਸ ਵੇਲੇ ਇਹ ਹੀ ਹੋਣਾ ਬਈ ਇਹ ਉਹ ਰਾਂਝੇ ਵਾਲੀ ਹੀਰ ਹੈ। ਹੁਣ ਇਹ ਰਾਂਝਾ ਦੁਨੀਆਦਾਰਾਂ ਦੀ ਆਪਣੀ ਗੱਲ ਹੈ ਕਿ ਉਹ ਕਿਸ ਨੂੰ ਰਾਂਝਾ ਸਮਝਦੇ ਨੇ, ਪਰ ਜਿਹੜੇ ਇਸ਼ਕ ਹਕੀਕੀ ਨੂੰ ਜਾਣਦੇ ਨੇ, ਜਿਹੜੇ ਇਸ ਕਿੱਸੇ ਦੀ ਅਸਲ ਨੂੰ ਜਾਣਦੇ ਨੇ, ਉਹ ਜਾਣਦੇ ਨੇ ਕਿ ਰਾਂਝਾ ਕੌਣ ਹੈ। ਕਿ ਮੈਂ ਬੀਬੀ ਫਾਤਮਾ ਦੀ ਮਜਲਿਸ ਵਿੱਚ ਰਾਂਝੇ ਵਾਲੀ ਹੀਰ ਸਦਿਆ ਜਾਣਾ ਹੈ ਤੇ ਮੈਨੂੰ ਉਸ 'ਤੇ ਬੜੀ ਖੁਸ਼ੀ ਹੋਣੀ ਹੈ। ਹੁਣ ਜੀ ਕਾਜ਼ੀ ਸਾਹਿਬ ਤੇ ਹੋ ਗਏ ਨਾ ਉਮੀਦ। ਉਹਨਾਂ ਤੇ ਵੇਖ ਲਿਆ ਕਿ ਇਹ ਕੋਈ ਗੱਲ ਨਹੀਂ ਸੁਣਦੀ, ਕੋਈ ਗੱਲ ਨਹੀਂ ਮੰਨਦੀ, ਤੇ ਇਸ ਸਾੜੀ ਤੇ ਗੱਲ ਕੋਈ ਨਹੀਂ। ਕਾਜ਼ੀ ਦੇ ਜਵਾਬ ਇਹ ਉੱਠ ਟੁਰਿਆ, ਕਾਜ਼ੀ ਦੇ ਜਵਾਬ ਇਹ ਉੱਠ ਟੁਰਿਆ, ਖੇੜੇ ਪਾਓ ਨਹੀਂ ਕਾਰੇ ਹਾਰਨੀ ਦੇ। ਕਾਰੇ ਹਾਰਨੀ ਹੁੰਦੀ ਹੈ ਕਿ ਅਨੋਖੇ ਕੰਮ ਕਰਨੇ ਵਾਲੀ, ਬਈ ਜਿਹੜੇ ਆ ਪੁੱਠੇ ਸਿੱਧੇ ਕੰਮ ਕਰਦੀ ਹੈ। ਖੇੜੇ ਪਾਉਣਾ ਹੁੰਦਾ ਬਈ ਉਹਦਾ ਖਾੜਾ ਛੱਡ ਦੇਣਾ, ਉਹਦਾ ਪੱਲਾ ਛੱਡ ਦੇਣਾ, ਉਹਦੇ ਪਿੱਛੋਂ ਹਟ ਜਾਣਾ। ਅਸੀਂ ਹੁਣ ਇਹ ਆ ਕੇ ਬਈ ਇਹ ਜਿਹੜੀ ਕਾਰੇ ਹਾਰਨੀ ਹੈ ਨਾ, ਇਹਦੇ ਖਾੜਾ ਛੱਡੋ, ਇਹਦੇ ਵਾਲੀ ਗੱਲ ਕੋਈ ਨਹੀਂ,
ਇਹ ਆ ਕੇ ਤੇ ਉੱਥੋਂ ਟੁਰ ਪਿਆ। ਮਾਂ ਬਾਪ ਕਾਜ਼ੀ ਸਾਰੇ ਜ਼ੋਰ ਲਾਵਨ ਪੈਂਚ ਮਗਰ ਉਹਦੇ ਲੋੜੇ ਮਾਰਨੀ ਦੇ। ਲੋੜੇ ਮਾਰਨੀ ਬਈ ਗਜ਼ਬ ਢਾਉਣ ਵਾਲੀ, ਵੀ ਮਾਂ ਵੀ ਪਿਓ ਵੀ ਕਾਜ਼ੀ ਵੀ ਤੇ ਪਿੰਡ ਦੇ ਸਾਰੇ ਪੈਂਚ ਚੌਧਰੀ ਵੀ ਸਾਰੇ ਉਹਦੇ ਮਗਰ ਲੱਗੇ ਹਨ। ਉਸ ਗਜ਼ਬ ਕਰਨ ਵਾਲੀ ਦੇ, ਉਸ ਲੋੜੇ ਮਾਰਨੀ ਦੇ ਸਾਰੇ ਪਿੱਛੇ ਲੱਗੇ ਹਨ, ਪਰ ਉਹ ਕਿਸੇ ਦੀ ਗੱਲ ਕੰਨ ਉੱਤੇ ਧਰਦੀ ਹੀ ਨਹੀਂ। ਜਬ ਇਸ ਨੂੰ ਕਿਤੇ ਪਰਨਾ ਦਿਓ, ਜਬ ਇਸ ਨੂੰ ਕਿਤੇ ਪਰਨਾ ਦਿਓ, ਨਾ ਵੇਖੋ ਅਮਲ ਗਵਾਰਨੀ ਦੇ। ਬਈ ਇਹ ਗਵਾਰਨੀ ਉਹ ਹੀ ਜਾਹਿਲ ਹੁੰਦੀ ਹੈ। ਉਹ ਕਾਜ਼ੀ ਹੁਣ ਗੁੱਸੇ ਨਾਲ ਆ ਕੇ ਉੱਥੋਂ ਉੱਡ ਕੇ ਟੁਰਿਆ। ਉਹ ਆਦਾ ਬਈ ਇਸ ਦੇ ਇਹ ਅਮਲ, ਇਹ ਕੰਮ ਜਿਹੜੇ ਕਰਦੀ ਫਿਰਦੀ, ਇਹਨਾਂ 'ਤੇ ਨਜ਼ਰ ਨਾ ਕਰੋ, ਇਹਨਾਂ ਗੱਲਾਂ ਨੂੰ ਛੱਡੋ, ਇਸ ਨੂੰ ਕਿਤੇ ਛੇਤੀ ਤੋਂ ਛੇਤੀ ਵਿਆਹੁਣ ਵਾਲੀ ਗੱਲ ਕਰੋ, ਇਹਨੂੰ ਕਿਤੇ ਪਰਨਾ ਦਿਓ, ਇਹ ਇਹਦਾ ਇਲਾਜ ਹੈ, ਨਾ ਇਸ ਕੋਈ ਮੰਨਣੀ ਹੈ। ਮੈਨੂੰ ਤਾਂ ਨਹੀਂ ਲੱਗਦਾ ਕਿ ਸਾਡੀ ਕੋਈ ਗੱਲ ਮੰਨੇ। ਇਹਦਾ ਮਗਜ਼ ਨਾ ਪਾਇਆ ਜਾਮਦਾ ਏ, ਇਹਦਾ ਮਗਜ਼ ਨਾ ਪਾਇਆ ਜਾਮਦਾ ਏ। ਬੈਠੇ ਵਾਂਗ ਬੈਠਕ ਪੇਸ਼ ਕਰਨੀ ਦੇ। ਬਈ ਉਹ ਜਿਵੇਂ ਬੈਠਕ ਲਾ ਕੇ ਨਾ ਉਹਦੇ ਸਾਹਮਣੇ ਸਾਰੇ ਬੈਠੇ ਨਾ, ਮਾਂ ਵੀ ਪਿਓ ਵੀ ਕਾਜ਼ੀ ਵੀ ਭਰਾ ਵੀ, ਕਿ ਬੈਠਕ ਲਾ ਕੇ ਉਹਦੇ ਸਾਹਮਣੇ ਬੈਠੇ ਪੇਸ਼ਕਾਰ ਤੋਂ ਮੁਰਾਦ ਹੁੰਦਾ ਕਿ ਉਹਦੇ ਅੱਗੇ ਬੈਠੇ ਤੇ ਉਹ ਜਿਹੜੀ ਆਪਣੀਆਂ ਉਹ ਨਾਫਰਮਾਨੀ ਵਾਲੀਆਂ ਗੱਲਾਂ ਵੀ ਕਰਦੀ ਏ। ਇਹਦਾ ਮਗਜ਼ ਨਾ ਪਾਇਆ ਜਾਂਦਾ ਹੈ। ਬਈ ਇਹਦੇ ਦਿਮਾਗ ਵਿੱਚ ਜਾਂ ਇਹਦੇ ਅਕਲ ਵਿੱਚ ਜਿਹੜੀ ਗੱਲ ਹੈ ਉਹ ਤਾਂ ਸਮਝ ਵਿੱਚ ਆਉਣੇ ਵਾਲੀ ਗੱਲ ਹੀ ਨਹੀਂ ਹੈ। ਇਹਦਾ ਪਤਾ ਹੀ ਨਹੀਂ ਪਿਆ ਲੱਗਦਾ ਕਿ ਇਹ ਕਰਨਾ ਕੀ ਚਾਹੁੰਦੀ ਹੈ, ਇਹਦੀ ਸੋਚ ਕੀ ਹੈ, ਇਹਦੇ ਦਿਮਾਗ ਦੀ ਸਾਨੂੰ ਕੋਈ ਸਮਝ ਨਹੀਂ। ਮਾਂ ਕਹੇ ਹਨੇਰ ਖੁਦਾ ਦਾ ਜੇ, ਮਾਂ ਕਹੇ ਹਨੇਰ ਖੁਦਾ ਦਾ ਜੇ, ਵੇਖੋ ਬੁਰੇ ਚਾਲੇ ਇਸ ਯਾਰਨੀ ਦੇ। ਕੀ ਆਖਦੀ ਹੈ ਕਿ ਹਨੇਰ ਖੁਦਾ ਦਾ, ਵੇਖੋ ਪੁੱਠੇ ਇਸ ਦੇ ਚਾਲੇ, ਇਹਦੇ ਕੰਮ ਪੁੱਠੇ ਇਸ ਯਾਰਨੀ ਦੇ, ਇਸ ਯਾਰਾਂ ਵਾਲੀ ਦੇ। ਇਹ ਇੱਕ ਮਿਹਣਾ ਹੁੰਦਾ ਨਾ, ਯਾਰਨੀ ਆ ਕੇ ਤੇ ਉਹ ਕੁੜੀ ਨਾਲ ਗੱਲ ਕਰਨੀ, ਬਈ ਯਾਰਾਂ ਵਾਲੀਏ, ਕਿਉਂਕਿ ਇਹ ਤੋਹਮਤ ਹੁੰਦੀ ਹੈ ਗਾਲ ਇੱਕ ਕਿਸਮ ਦੀ, ਤੇ ਕੁੜੀ ਕੇ ਗੁੱਸੇ ਨਾਲ ਹੁਜਤ ਕਰਕੇ ਯਾਰਾਂ ਵਾਲੀਏ, ਉਹ ਯਾਰਨੀ ਉਹ ਆਦੀ ਹੈ, ਮਲਕੀ ਆਦੀ ਹੈ ਕਿ ਇਸ ਦੇ ਪੁੱਠੇ ਕੰਮ ਵੇਖੋ, ਹਨੇਰ ਖੁਦਾ ਦਾ, ਕਿ ਇਹ ਕਿਸੇ ਦੀ ਨਹੀਂ ਪਈ ਮੰਨਦੀ। ਵਾਰਿਸ਼ਾ ਸਭੇ ਉੱਠ ਘਰੀ ਗਏ, ਵਾਰਿਸ਼ਾ ਸਭੇ ਉੱਠ ਘਰੀ ਗਏ, ਕਿੱਸੇ ਸੁਣ ਸੁਣ ਖੂਨ ਗੁਜ਼ਾਰਨੀ ਦੇ। ਕਿ ਉਹਦੀਆਂ ਗੱਲਾਂ, ਉਹਦੀਆਂ ਕਹਾਣੀਆਂ, ਇਹ ਸਾਰੀਆਂ ਸੁਣ ਸੁਣ ਕੇ, ਇਹ ਮਰਨੇ ਵਾਲੀਆਂ ਗੱਲਾਂ, ਇਹ ਆਪ ਮਰ ਜਾਣ ਵਾਲੀਆਂ ਗੱਲਾਂ ਸੁਣ ਸੁਣ ਕੇ ਅੱਕ ਕੇ ਥੱਕ ਕੇ ਸਾਰੇ ਉੱਠ ਕੇ ਘਰੋਂ ਘਰੀ ਟੁਰ ਗਏ ਕਿ ਇਸ ਨਾ ਕਿਸੇ ਦੇ ਆਖੇ ਲੱਗਣਾ ਹੈ, ਨਾ ਇਸ ਕੋਈ ਗੱਲ ਮੰਨਣੀ ਹੈ। ਜਿਉਂਦੇ ਰਹੋ ਤੇ ਵਸਦੇ ਰਹੋ। ਇਜਾਜ਼ਤ ਦਿਓ। ਰੱਬ ਰਾਖਾ।